ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅੱਜ ਦੇ ਜੋ ਇਸ਼ੂ ਹੈਗਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅਸੀਂ ਜਦੋਂ ਦੂਸਰੇ ਸੰਸਾਰ ਯੁੱਧ ਦੇ ਦੌਰਾਨ ਯਹੂਦੀਆਂ ਦੀ, ਜਿਪਸੀਆਂ ਦੀ ਜਾਂ ਫਿਜ਼ੀਕਲੀ ਹੈਂਡੀਕੈਪਡ ਜਾਂ ਸਿਵਲ ਲਿਬਰਟੇਰੀਅਨਸ ਦੀ ਪਰਸੀਕਿਊਸ਼ਨ ਦੀ ਗੱਲ ਕਰਦੇ ਹਾਂ ਵੀ ਕਿਵੇਂ ਇਕੱਲੇ ਜਰਮਨ 'ਚ ਹੀ ਨਹੀਂ ਸਾਰੇ ਯੂਰਪ ਦੇ ਵਿੱਚ ਹੋਈ, ਤੇ ਅਕਸਰ ਦੋ ਅਲਫਾਜ਼ ਇਹ ਇਸਤੇਮਾਲ ਹੁੰਦੇ ਨੇ, ਕੰਸਨਟ੍ਰੇਸ਼ਨ ਕੈਂਪ ਔਰ ਦੂਸਰਾ ਜਿਹੜਾ ਹੈ ਉਹ ਗੈਸ ਚੈਂਬਰਸ ਜੀ। ਹੁਣ ਜ਼ਾਹਰ ਹੈ ਕਿ ਜਦੋਂ ਤੁਸੀਂ ਕਿਸੇ ਦੀ ਪਰਸੀਕਿਊਸ਼ਨ ਕਰਨੀ ਹੈ, ਆਮ ਜਿਹੜੇ ਲੋਕ ਸਾਰੀ ਸਾਂਝੀ ਸੁਸਾਇਟੀ ਸਦੀਆਂ ਤੋਂ ਰਹਿੰਦੇ ਸੀ ਉਹਨਾਂ ਦੀ ਤੁਸੀਂ ਕੋਈ ਨਾ ਕੋਈ ਪਛਾਣ ਰੱਖਦੇ ਹੋ। ਔਰ ਜਿਵੇਂ ਯਹੂਦੀਆਂ ਦੇ ਲਈ ਉਹਨਾਂ ਨੇ ਕਿਵੇਂ ਉਹਨਾਂ ਦੇ ਘਰਾਂ ਦੇ ਬਾਹਰ ਵੀ ਨਿਸ਼ਾਨ ਲਾਏ, ਫਿਰ ਉਹਨਾਂ ਨੇ ਇੱਕ ਜਿਹੜਾ ਉਹ ਸਟਾਰ ਬਣਾਇਆ, ਉਹਨਾਂ ਨੇ ਕਿਹਾ ਕਿ ਵੀ ਇਹ ਹਰ ਯਹੂਦੀ ਆਪਣੇ ਬਾਂਹ ਦੇ ਉੱਤੇ ਬੰਨੇਗਾ ਤਾਂ ਕਿ ਦੂਰੋਂ ਪਤਾ ਲੱਗ ਜਾਏ ਕਿ ਯਹੂਦੀ ਹੈ। ਜਿਵੇਂ ਵਰਨ ਆਸ਼ਰਮ ਵਾਲੇ ਬ੍ਰਾਹਮਣਵਾਦੀਆਂ ਨੇ, ਅਜੇ ਵੀ ਤੁਸੀਂ ਸਾਊਥ ਦੇ ਵਿੱਚ ਜਾਓ ਤੇ ਜਿੰਨੇ ਸ਼ੂਦਰ ਸੀ ਉਹਨਾਂ ਦੇ ਲਈ ਜ਼ਰੂਰੀ ਸੀ ਕਿ ਉਹ ਲੱਕ ਦੇ ਨਾਲ ਪਿੱਛੇ ਲੰਬਾ ਜਿਹੜਾ ਝਾੜੂ ਲੰਬੇ ਤੀਲਿਆਂ ਵਾਲਾ ਉਹ ਬੰਨ੍ਹ ਕੇ ਬਾਹਰ ਨਿਕਲਦੇ ਸੀ। ਤਾਂ ਉਹਨਾਂ ਦੇ ਟਾਈਮ ਸੀ ਕਿ ਉਹਦੇ 'ਚ ਨਹੀਂ ਸੀ ਮਤਲਬ ਇਹ ਸੀ ਕਿ ਜਿੱਥੋਂ ਉਹਨਾਂ ਨੇ ਲੰਘਣਾ ਹੈ ਉਹਨਾਂ ਦਾ ਜਿਹੜਾ ਉਹ ਨਾਲ ਦੀ ਨਾਲ ਉਹਨੂੰ ਪੂੰਝਦੇ ਵੀ ਜਾਣ ਜ਼ਮੀਨ ਨੂੰ। ਔਰ ਜਿਹੜੇ ਜੇ ਪਰਛਾਵਾਂ ਪੈ ਜਾਂਦਾ ਸੀ ਤਾਂ ਬਾਹਮਣ ਦਾ ਜਿਹੜਾ ਨਹਾਉਣ ਦੀ ਲਾਈਨ ਸੀ ਕਿ ਵੀ ਇਹ ਪੋਲਿਊਟ ਹੋ ਗਿਆ। ਸੋ ਇਸੇ ਤਰੀਕੇ ਨਾਲ ਯਹੂਦੀਆਂ ਨੂੰ ਉਹਨਾਂ ਨੇ ਔਰ ਜਿਪਸੀਆਂ ਨੂੰ, ਜਿਪਸੀ ਜਿਹੜੇ ਭਾਰਤੀ ਮੂਲ ਦੇ ਸੀ, ਸਾਊਥ ਏਸ਼ੀਅਨ ਮੂਲ ਦੇ, ਸੋ ਕੁੱਲ ਮਿਲਾ ਕੇ ਫਿਰ ਬਾਅਦ ਦੇ ਵਿੱਚ ਇਹਨਾਂ ਸਾਰਿਆਂ ਨੂੰ ਆਬਾਦੀਆਂ 'ਚੋਂ ਕੱਢ ਕੇ ਇੱਕ ਥਾਂ ਇਕੱਠੇ ਕਰਕੇ ਜਿਹੜੇ ਆ ਉਹਨਾਂ ਕੈਂਪਾਂ ਨੂੰ ਜਿਹੜਾ ਕੰਸਨਟ੍ਰੇਸ਼ਨ ਕੈਂਪ ਕਹਿੰਦੇ ਸੀ, ਉਹਨਾਂ ਦੇ ਕੰਟਰੋਲ ਨਾਜ਼ੀਆਂ ਦੇ ਕੋਲ ਸੀ। ਉਹਦੇ 'ਚੋਂ ਫਿਰ ਸਿਲੈਕਟ ਕਰ ਕਰਕੇ ਜਿਵੇਂ ਕਿਸੇ ਨੂੰ ਬਾਅਦ ਦੇ ਵਿੱਚ ਕਿਵੇਂ ਗੈਸ ਚੈਂਬਰਾਂ ਦੇ ਵਿੱਚ ਭੇਜਣਾ, ਜਿਹਦੇ ਵਿੱਚ ਕੋਈ ਗੈਸ ਦੇ ਨਾਲ ਮਾਰ ਦਿੱਤਾ ਜਾਂਦਾ ਸੀ, ਪਰ ਉਸ ਤੋਂ ਪਹਿਲਾਂ ਉਹ ਸ਼ੋਰ ਕਰਦੇ ਸੀ ਵੀ ਉਹਨਾਂ ਦੀ ਹਰ ਚੀਜ਼ ਉਹ ਜਿਹੜੀ ਹੈ ਉਹ ਲੁੱਟ ਲੈਂਦੇ ਸੀ ਜਾਂ ਹਰ ਚੀਜ਼ ਰੱਖ ਲੈਂਦੇ ਸੀ। ਉਹ ਵੀ ਜਿਨ੍ਹਾਂ ਦੇ ਕੋਈ ਉਦੋਂ ਇਹ ਰਿਵਾਜ ਹੁੰਦਾ ਸੀ ਸੋਨੇ ਦੇ ਦੰਦ ਲਾਉਣ ਦਾ, ਉਹ ਦੰਦਾਂ ਦਾ ਵੀ ਉਹ ਸੋਨਾ ਬਾਹਰ ਕੱਢਿਆ ਹੁੰਦਾ, ਬਾਅਦ 'ਚ ਉਹਨਾਂ ਨੂੰ ਕਹਿੰਦੇ ਸੀ ਚਲੋ ਤੁਹਾਨੂੰ ਚੰਗੀ ਜ਼ਿੰਦਗੀ ਦਿੰਦੇ ਔਰ ਗੈਸ ਚੈਂਬਰਾਂ 'ਚ ਭੇਜ ਦਿੰਦੇ ਸੀ ਜੀ। ਹੁਣ ਜਦੋਂ ਲੋਕਾਂ ਨੂੰ ਕੈਦ 'ਚ ਰੱਖ ਕੇ ਕੋਈ ਸਿਸਟਮ ਆਪਣੇ ਹੁਕਮ ਅਨੁਸਾਰ ਚਲਾਏ, ਉਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਇਹ ਤਾਂ ਕੰਸਨਟ੍ਰੇਸ਼ਨ ਕੈਂਪ ਹੈ। ਜਿਵੇਂ ਪੰਜਾਬ ਦੇ ਵਿੱਚ ਜੋ ਜੂਨ 84 'ਚ ਹੋਇਆ, ਉਹ ਕੰਸਨਟ੍ਰੇਸ਼ਨ ਕੈਂਪ ਬਣਾ ਦਿੱਤਾ ਸੀ ਕਿ ਸਾਰਾ ਪੰਜਾਬ ਕੱਟ ਆਫ ਕਰਤਾ ਬਾਕੀ ਦੁਨੀਆ ਨਾਲੋਂ, ਔਰ ਕੋਈ ਜਿਹੜਾ ਹੈ ਉਹ ਫੋਰਨ ਕੋਰਸਪੋਂਡੈਂਟ ਕੱਢ ਦਿੱਤੇ ਤੁਸੀਂ, ਔਰ ਸਾਰੇ ਪੰਜਾਬ ਨੂੰ ਜਿਹੜਾ ਇੱਕ ਕੈਂਪ ਬਣਾ ਕੇ ਫੌਜ ਦੇ ਹਵਾਲੇ ਕਰਕੇ ਉਹਨਾਂ ਨੇ ਜੋ ਜ਼ੁਲਮ ਕੀਤੇ। ਹੁਣ ਦਿਲਚਸਪ ਗੱਲ ਇਹ ਹੈ ਵੀ ਅੱਜ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ, ਹਿੰਦੂਤਵਾ ਜਿਹੜਾ ਕਿ ਤਹਿਜ਼ੀਬੀ ਹਿੰਦੂਤਵਾ ਨੂੰ ਧਰਮ ਦੇ ਨਾਂ ਦੇ ਥੱਲੇ ਉਹਦੇ 'ਚ ਲੋਕਾਂ ਦੇ ਅੰਦਰ ਵਾੜ ਰਹੇ ਨੇ, ਇਹਨਾਂ ਨੇ ਇਸ ਕਿਸਮ ਦੀਆਂ ਸਕੀਮਾਂ ਬਹੁਤਿਆਂ ਨੂੰ ਅਜੇ ਸਮਝ ਨਹੀਂ ਆ ਰਹੀਆਂ ਕਿ ਵੀ ਇਹ ਕੀ ਹੈ। ਜਿਵੇਂ GST ਹੈ ਜੀ, ਵਨ ਨੇਸ਼ਨ ਵਨ ਟੈਕਸ ਰਜੀਮ, ਉਹ ਕਰ ਦਿੱਤਾ। ਡੀਮੋਨੇਟਾਈਜੇਸ਼ਨ ਦੇ ਥੱਲੇ ਤੁਹਾਡਾ ਸਾਰਾ ਫਾਈਨੈਂਸ਼ੀਅਲ ਕੰਟਰੋਲ ਲੈ ਲਿਆ। ਔਰ ਇੱਕ ਜਿਹੜਾ ਹੁਣ ਇਸ਼ੂ ਆਧਾਰ ਕਾਰਡ ਦਾ, ਉਹ ਇਵੇਂ ਹੀ ਹੈ ਜਦੋਂ ਤੁਹਾਡੇ ਕੋਲ ਹਰ ਇੱਕ ਦੀ ਪਛਾਣ ਹੈ, ਜਿਹਦੀ ਤੁਸੀਂ ਆਪਣੇ ਫਿੰਗਰਪ੍ਰਿੰਟਸ ਵੀ ਦੇ ਰਹੇ ਹੋ, ਆਪਣੀ ਸ਼ਕਲ ਵੀ ਦੇ ਰਹੇ ਹੋ ਆਪਣਾ, ਸੋ ਤੁਹਾਡਾ ਸਾਰਾ ਹੀ ਡਾਟਾ ਤੁਸੀਂ ਤਾਂ ਉਵੇਂ ਹੀ ਹੈ ਜਿਵੇਂ ਡੰਗਰਾਂ ਦੇ ਉੱਤੇ ਮੋਹਰ ਲੱਗਦੀ ਹੈ ਤੇ ਮੋਹਰ ਲਾ ਕੇ ਡੰਗਰ ਦੀ ਮਾਲਕੀ ਵੀ ਹੁੰਦੀ ਹੈ, ਕਿਹਦੇ ਕੋਲ ਹੈ, ਮਾਰਨਾ ਕਿਹਨੂੰ ਹੈ, ਉਹ ਮੋਹਰ ਵਾਲੇ ਜਿਹੜੇ ਨੇ ਉਹ ਕਸਾਈ ਘਰ 'ਚ ਜਾ ਰਹੇ ਹੁੰਦੇ ਨੇ, ਵੈਟਨੇਰੀਅਨ ਉਹਨੂੰ ਅਪਰੂਵ ਕਰਦਾ। ਹੁਣ ਇਹ ਜਿਹੜਾ ਆਧਾਰ ਕਾਰਡ ਬਣਾਏ ਨੇ ਉਹ ਇਹਦਾ ਇਹੀ ਬੇਸ ਹੈ। ਇੱਕ ਤਾਂ ਚਲੋ ਵੋਟਰ ਲਿਸਟ ਦਾ ਸਮਝ ਆਈ, ਵੋਟਰ ਕਾਰਡ ਤੁਹਾਡਾ ਹੋਣਾ, ਆਧਾਰ ਕਾਰਡ 'ਚ ਤੁਹਾਡੀ ਹਰ ਇਨਫੋਰਮੇਸ਼ਨ ਹੈ। ਔਰ ਉਹ ਇਵੇਂ ਹੀ ਹੈ ਕਿ ਵੀ ਤੁਹਾਨੂੰ ਜਿਵੇਂ ਤੁਹਾਡੇ ਕੱਪੜੇ ਲਾ ਕੇ ਤੁਹਾਨੂੰ ਨੰਗੇ ਖੜਾ ਕੀਤਾ ਹੋਇਆ ਹੈ, ਤੁਹਾਡੇ ਕੋਲ ਕੁਝ ਨਹੀਂ ਹੈ, ਸਰਕਾਰ ਦੇ ਕੋਲ ਤੁਹਾਡਾ ਸਭ ਕੁਝ ਹੈ। ਹੁਣ ਇਸ ਮੁੱਦੇ ਦੇ ਉੱਤੇ ਆਲਰੇਡੀ ਪੈਟੀਸ਼ਨ ਸੁਪਰੀਮ ਕੋਰਟ 'ਚ ਹੋਈ ਹੈ ਵੀ ਇਹ ਜਿਹੜੀਆਂ ਪਰਸਨਲ ਫਰੀਡਮਸ ਨੇ ਇਹ ਤਾਂ ਤੁਸੀਂ ਸਾਰੀਆਂ ਹੀ ਖੋਹ ਲਈਆਂ ਔਰ ਅਲਟੀਮੇਟਲੀ ਸਾਰਾ ਸਿਸਟਮ ਸੈਂਟਰਲਾਈਜ਼ ਹੋ ਰਿਹਾ। ਔਰ ਇਹ ਜਿਨ੍ਹਾਂ ਨੇ ਪੈਟੀਸ਼ਨ ਕੀਤੀ, ਔਰ ਮੈਂ ਇਸ ਖਬਰ ਨੂੰ ਪੜ੍ਹਾਂਗਾ, ਉਹਨਾਂ ਵਕੀਲਾਂ ਨੇ ਕਿਹਾ, ਪ੍ਰਮੁੱਖ ਵਕੀਲ ਹੈਗਾ, ਉਹਨੇ ਕਿਹਾ ਪੈਟੀਸ਼ਨਰਸ ਸੇ ਇੰਡੀਆ ਰਿਡਿਊਸ ਟੂ ਕੰਸਨਟ੍ਰੇਸ਼ਨ ਕੈਂਪ। ਉਹਨੇ ਕਿਹਾ ਜੀ ਸਾਰਾ ਹੀ ਇੰਡੀਆ ਜਿਹੜਾ ਅੱਜ ਜਿਵੇਂ ਉਹ ਨਾਜ਼ੀਆਂ ਨੇ ਕੰਸਨਟ੍ਰੇਸ਼ਨ ਕੈਂਪ ਬਣਾਏ, ਹੁਣ ਇਹ ਗੱਲ ਕੋਈ ਸਿੱਖ ਨਹੀਂ ਕਹਿ ਰਿਹਾ, ਸੁਪਰੀਮ ਕੋਰਟ ਦੇ ਬੈਂਚ ਦੇ ਸਾਹਮਣੇ 3 ਮੈਂਬਰੀ ਬੈਂਚ ਹੈ। The NDA government today took strong exception to petitioners in Aadhaar case describing India as a concentration camp, leading to a spat between Attorney General K.K. Venugopal and Senior Counsel Shyam Devan in the Supreme. Shyam Devan है Senior Counsel Petitioners ਦਾ, ਜਿਹਨੇ ਕਿਹਾ ਕਿ ਇੰਡੀਆ ਦਾ ਕੰਸਨਟ੍ਰੇਸ਼ਨ ਕੈਂਪ ਜਿਹੜਾ ਸਰਕਾਰੀ
ਅਟਾਰਨੀ ਜਨਰਲ ਹੈ ਉਹਨੇ ਬੜਾ ਚੀਕ ਮਾਰੀ ਕਿ ਵੀ ਇਹ ਤਾਂ ਤੁਸੀਂ ਸਾਨੂੰ ਕੰਸਨਟ੍ਰੇਸ਼ਨ ਕੈਂਪ ਕਿਹਾ ਜੀ। ਐਜ਼ ਦਾ ਹੀਅਰਿੰਗ ਵਾਜ਼ ਅਬਾਊਟ ਟੂ ਐਂਡ ਆਫਟਰ ਦ 3 judge bench suggested to the petitioners and the government to approach Chief Justice of India, J.S. Khair, to set up a constitution bench at the earliest, when Gopal said, I have strong objection to the petitioners describing India as a concentration camp. How can they say India is a concentration camp? ਹੁਣ ਮਤਲਬ ਇਹ ਉਹਨੇ ਕੋਈ ਲੁਕ ਛਿਪ ਕੇ ਨਹੀਂ ਕਿਹਾ, ਜੱਜਾਂ ਨੂੰ ਕਿਹਾ ਵੀ ਇਹ ਇੰਡੀਆ ਦਾ ਇੱਕ ਕੰਸਨਟ੍ਰੇਸ਼ਨ ਕੈਂਪ ਹੈ ਇਸ ਵੇਲੇ ਜੀ। ਔਰ ਇਹਦੇ ਤੇ ਫਿਰ ਜਿਹਨੇ ਕਿਹਾ ਸੀ ਕੰਸਨਟ੍ਰੇਸ਼ਨ ਕੈਂਪ, ਉਹਨੇ ਕਿਹਾ ਆਈ ਰੀਟਰੇਟਡ, ਮੈਂ ਦੁਬਾਰਾ ਕਹਿੰਦਾ, when citizens have been reduced to numbers and tags, what else it is if not a totalitarian regime, he shot back. ਉਹਨੇ ਕਿਹਾ ਜਦੋਂ ਲੋਕਾਂ ਦੀ ਪਛਾਣ ਇੱਕ ਨੰਬਰ ਔਰ ਟੈਗਾਂ ਦੇ ਉੱਤੇ ਰਹਿ ਗਈ ਹੈ, ਟੋਟੈਲੀਟੇਰੀਅਨ ਉਹੀ ਹੁੰਦਾ ਡਿਕਟੇਟਰਸ਼ਿਪ ਦੇ ਥੱਲੇ ਕਿ ਤੁਹਾਡੇ ਕੋਲ ਕੁਝ ਨਹੀਂ ਹੈ, ਹੋਰ ਇਹਨੂੰ ਮੈਂ ਕੀ ਕਹਾਂ। ਔਰ ਇਹ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ 3 ਜੱਜਾਂ ਦਾ ਬੈਂਚ ਬਣਾਇਆ। ਪਰ ਮੈਨੂੰ ਇਹ ਟਰਮ ਚੰਗੀ ਲੱਗੀ, ਮੈਂ ਕਿਹਾ ਵੀ ਅਸੀਂ ਹੋਰ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਪੰਜਾਬ ਦੇ ਕੰਟੈਕਸਟ, ਪਰ ਅੱਜ ਇੱਕ ਸੀਨੀਅਰ ਵਕੀਲ ਸੁਪਰੀਮ ਕੋਰਟ 'ਚ ਖਲੋ ਕੇ ਗਵਰਨਮੈਂਟ ਦੇ ਅਟਾਰਨੀ ਜਨਰਲ ਦੀ ਪ੍ਰੈਜ਼ੈਂਸ ਕਹਿ ਰਿਹਾ ਕਿ ਵੀ ਇੰਡੀਆ ਜਿਹੜਾ ਅੱਜ ਇੱਕ ਕੰਸਨਟ੍ਰੇਸ਼ਨ ਕੈਂਪ ਹੈ, ਸੋ ਸਾਨੂੰ ਇਹਦੇ ਤੇ ਹੋਰ ਕਹਿਣ ਦੀ ਲੋੜ ਨਹੀਂ ਹੈ। ਆਪਣੇ ਆਪ 'ਚ ਹੀ ਗੂਗਲ ਕਰਕੇ ਦੇਖ ਲਓ ਵੀ ਕੰਸਨਟ੍ਰੇਸ਼ਨ ਕੈਂਪ ਦਾ ਮਤਲਬ ਕੀ ਸੀ, ਜਿਹੜਾ ਕਿ ਅੱਜ ਇੰਡੀਆ ਬਣਿਆ ਹੋਇਆ। ਲੇਕਿਨ ਇਹ ਅਖੰਡ ਭਾਰਤ ਤੇ ਹਿੰਦੂਤਵਾ ਦਾ ਝੰਡਾ ਬਰਦਾਰ ਮੋਦੀ ਹੁਣ ਬੇਸ਼ੱਕ ਜਰਮਨੀ 'ਚ ਆਇਆ ਹੋਇਆ ਹੈ, G20 ਦੀ ਮੀਟਿੰਗ ਹੈ, ਇਸ਼ੂ ਕੋਈ ਹੋਰ ਨੇ, ਪਰ ਜਦੋਂ ਕਿਸੇ ਦੇ ਅੰਦਰ ਨਫ਼ਰਤ ਵੀ ਭਰੀ ਹੋਏ, ਜਾਂ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਵੀ ਉਹਨਾਂ ਨੇ ਤਾਂ ਨਾ ਮੁਸਲਮਾਨਾਂ ਨੂੰ ਕਦੇ ਐਕਸੈਪਟ ਕੀਤਾ, ਨਾ ਪਾਕਿਸਤਾਨ ਨੂੰ ਐਕਸੈਪਟ ਕੀਤਾ। ਔਰ ਜਿਹੜਾ ਮੌਕਾ ਬਣਦਾ ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਕਿਸੇ ਮਜ਼ਹਬ ਦੀ ਗੱਲ ਕਰੋ, ਲਵ ਦਾ ਹੀ ਨੇਬਰ, ਆਪਣੇ ਗੁਆਂਢੀ ਨੂੰ ਪਿਆਰ ਕਰੋ, ਹਮਸਾਏ ਨੂੰ ਪਿਆਰ ਕਰੋ, ਪੜੋਸੀਆਂ ਦੇ ਲਈ ਹੋਣਾ। ਔਰ ਇਹਦਾ ਮੋਦੀ ਨੇ ਜੇ ਇਹਦਾ 3 ਸਾਲ ਦਾ ਪੀਰੀਅਡ ਦੇਖੋ, ਹਰ ਥਾਂ ਤੇ ਇਹਨੇ ਜਾ ਕੇ ਪਾਕਿਸਤਾਨ ਪ੍ਰਤੀ ਜਿਹੜੀ ਹੈ ਨਫ਼ਰਤ, ਨੈਗੇਟਿਵਿਟੀ ਦੀ ਗੱਲ ਕੀਤੀ। ਔਰ ਉੱਥੇ ਵੀ ਜਾ ਕੇ ਉਹਨੇ ਮੋਦੀ ਟਾਰਗੇਟਸ ਪਾਕਿਸਤਾਨ ਐਟ G20 ਸਮਿਟ, ਇਕੁਏਟਸ LET ਜਿਹੜਾ ਲਸ਼ਕਰੇ ਤੌਇਬਾ, ਜੈਸ਼ੇ ਮੁਹੰਮਦ ਵਿਦ ਆਈਸਿਸ ਅਲ ਕਾਇਦਾ, ਕਿ ਆਈਸਿਸ ਔਰ ਅਲ ਕਾਇਦਾ ਦੇ ਨਾਲ ਉਹਦਾ ਕੰਪੈਰੀਜ਼ਨ ਕੀਤਾ। ਔਰ ਉਹਨੇ ਕਿਹਾ ਕਿ ਨੇਮਿੰਗ ਦਾ ਪਾਕਿਸਤਾਨ ਬੇਸਡ ਟੈਰਰ ਗਰੁੱਪਸ LET ਐਂਡ JEM, ਪ੍ਰਾਈਮ ਮਿਨਿਸਟਰ ਮੋਦੀ on Friday said some countries were using terror as a tool to achieve political objectives and pressed for deterrent action collectively by the G20 members against such nations। ਕਿ ਜੀ ਇਹ ਟੈਰਰ ਤੂੰ ਸਭ ਤੋਂ ਵੱਡਾ ਦਹਿਸ਼ਤਗਰਦ ਜ਼ਮਾਨੇ ਦਾ, RSS ਇਸ ਵੇਲੇ ਸਭ ਤੋਂ ਵੱਡੀ ਦੁਨੀਆ ਦੀ ਦਹਿਸ਼ਤਗਰਦ ਜਮਾਤ, 1 ਬਿਲੀਅਨ 300 ਮਿਲੀਅਨ ਲੋਕਾਂ ਦੇ ਉੱਤੇ ਤੁਸੀਂ ਇੱਕ ਟੈਰਰ ਦੇ ਨਾਲ ਲਿੰਚਿੰਗ ਔਰ ਦੂਸਰੀ ਚੱਲ ਰਹੀ ਹੈ। ਤੁਹਾਡੀ ਸੁਪਰੀਮ ਕੋਰਟ 'ਚ ਖਲੋ ਕੇ ਤੁਹਾਡਾ ਸੀਨੀਅਰ ਐਡਵੋਕੇਟ ਕਹਿ ਰਿਹਾ ਵੀ ਤੁਸੀਂ ਸਾਰੇ ਇੰਡੀਆ ਨੂੰ ਇੱਕ ਕੰਸਨਟ੍ਰੇਸ਼ਨ ਕੈਂਪ ਬਣਾ ਦਿੱਤਾ ਹੈ, ਤੇ ਇਹ ਕੀ ਮੂੰਹ ਦੇ ਨਾਲ। ਔਰ ਮੇਰਾ ਖਿਆਲ ਹੈ ਵੀ ਉਹਨਾਂ ਦੇ ਜਿਹੜੇ ਐਡਵਾਈਜ਼ਰ ਔਰ ਜਿਹੜੇ ਉਹਨਾਂ ਖਿੱਤਿਆਂ ਦੇ ਮਾਹਿਰ ਨੇ, ਉਹ ਵੀ ਹੱਸਦੇ ਹੋਣੇ ਨੇ ਕਿ ਵੀ ਇਹ ਕਿਸ ਕਿਸਮ ਦਾ ਜਿਹੜਾ ਇਹ ਟੌਪਿਕ ਕੀ ਹੈ, ਇਸ਼ੂ ਕੀ ਹੈ, ਔਰ ਇਹ ਕੀ ਕੰਮ ਤੇ ਲੱਗਾ ਹੋਇਆ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਬਹੁਤ ਘਟੀਆ ਜ਼ਹਿਨੀਅਤ ਹੈ ਕਿ ਇਸ ਦੇ ਬਾਵਜੂਦ ਕਿ ਜੋ ਚੱਲ ਰਿਹਾ ਹੈ ਚਾਈਨਾ ਦੇ ਨਾਲ, ਉੱਥੇ ਤੋਂ ਉੱਤੋਂ ਦੀ ਵੜ ਕੇ ਉਹਦੇ ਨਾਲ ਹੱਥ ਮਿਲਾਉਣ ਦੇ ਲਈ ਆਤਰ ਸੀ, ਤਰਲੇ ਕਰਕੇ ਇਹਨਾਂ ਨੇ ਮੀਟਿੰਗ ਲਈ ਕਿ ਜੀ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿੰਗ ਦੇ ਨਾਲ ਸਾਈਡ ਲਾਈਨ। ਫਿਰ ਕਹਿੰਦੇ ਬਹੁਤ ਮਸਲੇ ਡਿਸਕਸ ਹੋਏ, ਕੋਈ ਉਹਨਾਂ ਦੀ ਪ੍ਰਾਈਵੇਟ ਮੀਟਿੰਗ ਨਹੀਂ ਹੋਈ, ਤੁਰੇ ਜਾਂ ਕਿਹੜੇ ਮਸਲੇ, ਪਰ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਜੀ ਦੇਖੋ ਅਸੀਂ ਚਾਈਨਾ ਨਾਲ ਕਰ ਲਿਆ। ਹੁਣ ਤੁਸੀਂ ਉੱਥੇ ਖਲੋ ਕੇ ਪਾਕਿਸਤਾਨ ਨੂੰ ਜਿਹੜਾ ਖਾਮਖਾ, ਜਿਹੜਾ ਖੁਦ ਵਿਕਟਮ ਹੈ ਟੈਰਰਿਜ਼ਮ ਦਾ ਜੀ, ਔਰ ਜੋ ਉੱਥੇ ਚੱਲ ਰਿਹਾ ਉਹਨਾਂ ਨੂੰ ਤੁਸੀਂ ਟਾਰਗੇਟ ਕਰ ਰਹੇ ਹੋ। ਇਹ ਇਹਨਾਂ ਦੀ ਜਿਹੜੀ ਬਦ ਜ਼ਹਿਨੀਅਤ ਹੈ ਔਰ ਬਦ ਸਾਰਾ ਉਹਨਾਂ ਦਾ ਐਕਸ਼ਨ, ਸਭ ਕੁਝ ਹੀ ਬਦ ਹੈ। ਔਰ ਇਹਦੇ ਨਾਲ ਜੇ ਅਸੀਂ ਇਹ ਐਕਸਪੈਕਟ ਕਰੀਏ ਕਿ ਜੀ ਇਹ ਉੱਥੇ ਪੀਸ ਹੋਏ, ਡਾਇਲੌਗ ਹੋਏ, ਦਿਸ ਦੈਟ ਹੋਏ, ਇਹ ਇਹਨਾਂ ਦੀ ਜ਼ਹਿਨੀਅਤ ਹੈ ਔਰ ਇਹ ਇਹਨਾਂ ਦੀ ਕਰਤੂਤ ਹੈ। ਜੀ ਡਾਕਟਰ ਸਾਹਿਬ ਬਿਲਕੁਲ, ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।